ਸ਼ੁਰੂਆਤ ਕਰੀਏ ਡੇਰਾ ਪ੍ਰੇਮੀ ਕਤਲ ਮਾਮਲੇ ਤੋਂ। ਦੱਸਦੇ ਆ ਵੀ ਦਿੱਲੀ ਸਪੈਸ਼ਲ ਸੈੱਲ ਦੀ ਕਾਰਵਾਈ ਹੈ ਤੇ 3 ਦੋਸ਼ੀ ਗ੍ਰਿਫਤਾਰ ਕਰ ਲਏ ਗਏ ਨੇ ਇਸ ਮਾਮਲੇ ਦੇ ਵਿੱਚ। ਹਾਂਜੀ, ਪਤਾ ਨਹੀਂ ਦਿੱਲੀ ਵਾਲਿਆਂ ਨੇ ਕੀ ਸ਼ਾਇਦ ਲਾ ਰੱਖਿਆ ਕਿ ਇਹ ਤਾਂ ਮੱਖੀਆਂ ਵਾਂਗੂ ਜਾ ਚੁੰਬੜਦੇ ਉਹਨਾਂ ਨੂੰ, ਇਹ ਲੱਭਦੇ ਰਹਿੰਦੇ ਆ ਜੀ ਪਤਾ ਨਹੀਂ ਬਈ ਉਹਨਾਂ ਦੇ ਕੋਲ ਕਿਹੜਾ ਐਸਾ ਯੰਤਰ ਮੰਤਰ ਤੰਤਰ ਹੈ ਜੀ ਕਿ ਕੰਮ ਇੱਥੇ ਹੁੰਦਾ ਮਿਲਦੇ ਹੋ ਜਾ ਕੇ ਦਿੱਲੀ ਪੁਲਿਸ ਨੂੰ ਹੈ। ਤੇ ਕਮਾਲ ਦੀ ਗੱਲ ਇਹ ਕਿ ਐਤਕੀ ਉਹ ਪੰਜਾਬ ਦੇ ਵਿੱਚ ਹੀ ਲੁਕੇ ਹੋਏ ਸਨ। ਇਹ ਪਿੰਡ ਹੈਗਾ ਦੁਗਾਟ, ਬਖਸ਼ੀਵਾਲਾ ਥਾਣਾ ਹੈ ਪਟਿਆਲੇ ਜ਼ਿਲ੍ਹੇ ਦੇ ਵਿੱਚ ਤੇ ਉਹਦੇ ਨਾਲ ਹੀ ਇਹ ਪਿੰਡ ਆ। ਤੇ ਉੱਥੋਂ ਜਾ ਕੇ ਇਹਨਾਂ ਨੇ 3 ਵਜੇ 3:30 ਵਜੇ ਸਵੇਰੇ ਜਾ ਕੇ ਫੜ ਲਏ ਆ। ਤੇ ਹੁਣ ਜਿਹੜਾ ਪੀਸੀ ਕਰਕੇ ਇਹਨਾਂ ਨੇ ਖੁਲਾਸਾ ਕੀਤਾ ਹੈ, ਖੁਲਾਸਾ ਉਹੀਓ ਹੀ ਹੈ ਜਿਹਦੀ ਅੱਗੇ ਚਰਚਾ ਚੱਲ ਰਹੀ ਸੀ। ਉਹ ਕਹਿੰਦੇ ਆ ਕਿ 3 ਮੋਡਿਊਲ ਇਹਦੇ ਵਿੱਚ ਕੰਮ ਕਰ ਰਹੇ ਸਨ ਤੇ ਗੋਲਡੀ ਬਰਾੜ ਇਹਨਾਂ ਦਾ ਹੈਂਡਲਰ ਸੀਗਾ ਉੱਤੇ ਬੈਠਾ ਜੀ, ਤੇ ਰਿੰਦੇ ਦੇ ਨਾਲ ਇਹ ਤਾਰਾਂ ਜੁੜੀਆਂ ਨੇ। ਮਤਲਬ ਜੋ ਅਸੀਂ ਗੱਲ ਕਹਿੰਦੇ ਆ ਕਿ ਇਹ ਹੁਣ ਮਸਲਾ ਜਿਹੜਾ NIA ਤੇ ਜਿਵੇਂ ਦਿੱਲੀ ਪੁਲਿਸ ਦਾ ਤੁਸੀਂ ਸਪੈਸ਼ਲ ਸੈੱਲ ਦਾ ਜ਼ਿਕਰ ਕੀਤਾ, ਅਸਲ ਦੇ ਵਿੱਚ ਸਪੈਸ਼ਲ ਸੈੱਲ ਨੇ ਨਾ ਹੀ ਕਹੋ, ਇਹ ਤਾਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਸ ਵੇਲੇ ਸਪੈਸ਼ਲ ਮਿਸ਼ਨ ਤੇ ਨੇ ਜੀ ਜੀ ਸਪੈਸ਼ਲ ਸੈੱਲ ਵਾਲੇ, ਕਿਉਂਕਿ ਇਹ ਵੀ ਇੱਕ ਏਜੰਸੀ ਦੀ ਤਰ੍ਹਾਂ ਹੀ ਕੰਮ ਕਰ ਰਹੇ ਨੇ। ਬਹੁਤ ਜ਼ਬਰਦਸਤ ਇਨਪੁਟ ਹੁੰਦੀ ਇਹਨਾਂ ਦੀ, ਬਿਲਕੁਲ ਜਿਹਨੂੰ ਕਹਿ ਲਓ ਕਿ ਇਹ ਸਟੀਕ ਜਾਣਕਾਰੀ ਹੁੰਦੀ ਹੈ, ਸਟੀਕ ਨਿਸ਼ਾਨਾ ਹੁੰਦਾ ਹੈ। ਹੁਣ ਇੱਥੇ ਵੀ ਇੱਕ ਸਵਾਲ ਖੜਾ ਹੋਏਗਾ ਕਿ ਕੀ ਸੈਂਟਰਲ ਏਜੰਸੀਆਂ ਜਿਹੜੀਆਂ ਨੇ ਉਹ ਇਹਨਾਂ ਦੇ ਨਾਲ ਇਨਪੁਟ ਸਾਂਝੀ ਕਰਨ ਦੀ ਥਾਂ ਤੇ ਪੰਜਾਬ ਵਾਲਿਆਂ ਦੀ ਥਾਂ ਤੇ ਦਿੱਲੀ ਪੁਲਿਸ ਨੂੰ ਕਰ ਰਹੀਆਂ ਨੇ ਜੀ, ਜਾਂ ਕੀ ਦਿੱਲੀ ਪੁਲਿਸ ਇਹਨਾਂ ਦੇ ਮੁਕਾਬਲੇ ਇਸ ਮਾਮਲੇ 'ਚ ਕਿਤੇ ਅੱਗੇ ਆ, ਤੇ ਜਾਂ ਫਿਰ ਕੀ ਹੈ ਕਿ ਅਪਰਾਧੀਆਂ ਦੇ ਵਿੱਚ ਹੀ ਇਹਨਾਂ ਦੇ ਬੰਦੇ ਬੈਠੇ ਆ ਜਿਹੜੇ ਇਹਨਾਂ ਨੂੰ ਦੱਸ ਦਿੰਦੇ ਨਾਲ ਦੀ ਨਾਲ ਜੀ ਜੀ ਕਿ ਮਿੱਤਰੋ ਫਲਾਣੇ ਨੇ ਮਾਰਿਆ, ਫਲਾਣਾ ਇੱਧਰ ਨੂੰ ਤੁਰਿਆ ਜਾਂਦਾ। ਬਸ ਇਹਨਾਂ ਸਵਾਲਾਂ ਦੇ ਜਵਾਬ ਅਸੀਂ ਟੋਲਦੇ ਬੈਠੇ ਆ ਇੱਥੇ ਪੰਜਾਬ ਵਾਲੇ ਜੀ ਜੀ ਕਿ ਬਈ ਇਹ ਚੱਲ ਕੀ ਰਿਹਾ ਹੈ। ਹੈਰਾਨਗੀ ਦੀ ਗੱਲ। ਖੈਰ ਬੰਦੇ ਫੜੇ ਗਏ ਨੇ, ਵੱਡੀ ਗੱਲ ਆ। ਕਿਉਂ? ਕਿਉਂਕਿ ਡੇਰਾ ਪ੍ਰੇਮੀ ਅੜ ਗਏ ਸਨ ਕਿ ਅਸੀਂ ਸੰਸਕਾਰ ਨਹੀਂ ਜੇ ਕਰਨਾ। ਫਿਰ ਅੱਜ ਸੰਸਕਾਰ ਵਾਸਤੇ ਮੰਨ ਗਿਆ। ਹਾਲਾਂਕਿ ਆਫ ਦੀ ਰਿਕਾਰਡ ਉਹਨਾਂ ਨੇ ਜੋ ਗੱਲਬਾਤ ਕੀਤੀ ਹੈ, ਸੁਣਨ ਦੇ ਵਿੱਚ ਇਹ ਆਇਆ ਕਿ ਪਰਿਵਾਰ ਨੂੰ 10 ਲੱਖ ਰੁਪਈਆ ਤੇ ਸਰਕਾਰੀ ਨੌਕਰੀ ਦਿੱਤੀ ਜਾਏਗੀ ਜੀ, ਪਰ ਬਾਹਰ ਨਹੀਂ ਹੈ ਇਹ ਗੱਲ, ਬਾਹਰ ਨਹੀਂ ਨਿਕਲੀ ਕਿਉਂਕਿ ਉਹਨਾਂ ਦੀ 45 ਮੈਂਬਰੀ ਕਮੇਟੀ ਆਈ। ਉਹਨਾਂ ਨੇ ਲਾਸ਼ ਜੋ ਉਹਨਾਂ ਦਾ ਹੁੰਦਾ, ਤੁਹਾਨੂੰ ਪਤਾ ਨਾਮ ਚਰਚਾ ਕਰ, ਉਹਦੇ ਵਿੱਚ ਰੱਖ ਕੇ ਤੇ ਲਾਸ਼ ਦਾ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਇਕੱਠ ਹੋਣਾ ਸਟਾਰਟ ਹੋ ਗਿਆ। ਸਰਕਾਰ ਦੀਆਂ ਹੱਥਾਂ ਪੈਰਾਂ ਦੀਆਂ ਤਾਂ ਤੁਹਾਨੂੰ ਪਤਾ ਹੀ ਹੈ ਕਿ ਪਹਿਲੇ ਭੁੱਲੀਆਂ ਪਈਆਂ ਨੇ, ਤੇ ਹੁਣ ਐਤਕੀ ਫਿਰ ਜ਼ਿਆਦਾ ਅੰਡਰ ਪ੍ਰੈਸ਼ਰ ਸੀਗੇ। ਤਾਂ ਫਿਰ ਇਹਨਾਂ ਨੇ ਵੱਡੇ ਵੱਡੇ ਅਫਸਰ ਉੱਥੇ ਕੱਲੇ, ADGP IG ਵਗੈਰਾ ਵਗੈਰਾ, ਤਾਂ ਉਹਨਾਂ ਨੇ ਜਾ ਕੇ ਉੱਥੇ ਫਿਰ ਇਹ ਮਾਮਲਾ ਨਿਬੇੜਿਆ ਜੀ। ਤਾਂ ਸੁਣਨ ਚ ਇਹੋ ਆ ਰਿਹਾ ਕਿ ਮਤਲਬ ਕਿ 10 ਲੱਖ ਰੁਪਈਆ ਪਲੱਸ ਇੱਕ ਗਵਰਨਮੈਂਟਲ ਜੌਬ, ਇੱਥੇ ਜਾ ਕੇ ਸਹਿਮਤੀ ਬਣੀ ਹੈ। ਹਾਲਾਂਕਿ ਮੈਂ ਜਿਵੇਂ ਕਹਾਂ ਕਿ ਤੁਹਾਨੂੰ ਇਹ ਅਧਿਕਾਰਤ ਤੌਰ ਤੇ ਕੋਈ ਪੁਸ਼ਟੀ ਨਹੀਂ ਮਿਲਣੀ ਇਹਦੀ। ਤਾਂ ਗੱਲ ਜਿਹੜੀ ਹੈ ਕਿ ਸੰਸਕਾਰ ਹੋ ਗਿਆ, ਵੱਡੀ ਗੱਲ ਜਿਹੜੀ ਇਸ ਮਾਮਲੇ ਦੇ ਵਿੱਚ। ਉਧਰੋਂ ਇਹ ਬੰਦੇ ਫੜੇ ਗਏ, ਉਧਰੋਂ ਸੰਸਕਾਰ ਹੋ ਗਿਆ। 6 ਜਾਣਿਆਂ ਦਾ ਗਰੁੱਪ ਸੀ ਜਿਨ੍ਹਾਂ ਨੇ ਸ਼ੂਟ ਕੀਤਾ ਆ ਕੇ। 6 ਜਾਣਿਆਂ ਦੇ ਵਿੱਚੋਂ 2 ਨਾਬਾਲਗ ਨੇ, ਇੱਕ ਦੱਸਦੇ ਆ ਕਿ 16 ਸਾਲ ਦਾ, ਇੱਕ 14 ਸਾਲ ਦਾ ਹੈ। ਤਾਂ ਤੁਸੀਂ ਅੰਦਾਜ਼ਾ ਲਾ ਲਓ ਕਿ ਇਹ ਕੀ ਹੋਣ ਡਿਆ। ਬਿਲਕੁਲ ਸਿੱਧੂ ਮੂਸੇਵਾਲੇ ਵਾਂਗੂ ਹੀ ਇਹ ਸਾਰਾ ਕੁਛ ਹੈ ਜਿਹੜਾ ਕੀਤਾ ਗਿਆ। ਕੁਛ ਬੰਦੇ ਜਿਹੜੇ ਮਤਲਬ ਕਿ ਪੰਜਾਬ ਦੇ ਵਿੱਚੋਂ 2 ਜਣੇ ਆ ਜਿਹੜੇ ਉਹ ਨਸ਼ੇੜੀ ਪੱਟੇ ਗਏ ਨਾਲ, ਜਿਨ੍ਹਾਂ ਨੇ ਸਾਰਾ ਕੁਛ ਕਰਵਾਇਆ, ਰੇਕੀ ਵਗੈਰਾ। ਫਿਰ ਉਸ ਤੋਂ ਇਲਾਵਾ ਬਾਕੀ ਦੇ ਸ਼ੂਟਰ ਜਿਹੜੇ ਸੀਗੇ ਉਹ ਚੁਣੇ ਗਏ ਹਰਿਆਣੇ ਦੇ, ਤੇ ਜਿਨ੍ਹਾਂ ਦੇ ਵਿੱਚੋਂ ਨਾਬਾਲਗ ਆ। ਨਾਬਾਲਗਾਂ ਨੂੰ ਨਾਲ ਸ਼ਾਇਦ ਇਸ ਕਰਕੇ ਰੱਖਿਆ ਜਾ ਰਿਹਾ ਅੱਜ ਕੱਲ ਕਿ ਇਹਨਾਂ ਨੂੰ ਸਜ਼ਾ ਘੱਟ ਹੁੰਦੀ ਹੈ, ਇਹ ਬਚ ਨਿਕਲਦੇ ਨੇ। ਤਾਂ ਇਹ ਵੀ ਹੁਣ ਇਸ ਪੱਖ ਤੋਂ ਦੇਖਣ ਦੀ ਜ਼ਰੂਰਤ ਹੈ। ਤਾਂ ਬਿਲਕੁਲ ਸੇਮ ਜਿੱਦਾਂ ਉਹ ਕਹਿ ਲਓ ਕਿ ਜੋ ਮੋਡਸ ਆਪਰੈਂਡੀ ਹੁੰਦੀ ਹੈ ਇਹਨਾਂ ਦੀ, ਤਾਂ ਉਹ ਉਸੇ ਤਰ੍ਹਾਂ ਦਾ ਹੀ ਹੈ ਸਾਰਾ ਕੁਛ, ਰੰਗ ਢੰਗ। ਤਾਂ ਹੁਣ ਇਹ ਉੱਤੇ ਕੀ ਹੋ ਰਿਹਾ ਬਾਈ, ਕੁਛ ਨਹੀਂ ਪਤਾ ਲੱਗ ਰਿਹਾ ਸਾਨੂੰ, ਨਹੀਂ ਕੁਛ ਪਤਾ ਲੱਗ ਰਿਹਾ ਕਿ ਕਿਵੇਂ ਚੱਲ ਰਿਹਾ, ਕਿੱਦਾਂ ਚੱਲ ਰਿਹਾ। ਕਿ ਜਿਵੇਂ ਆ ਵਰਤੇ ਗਏ ਨੇ, ਇਹਨਾਂ ਨੂੰ ਕੁਛ ਵੀ ਨਹੀਂ ਪਤਾ। ਹਰਿਆਣੇ ਵਾਲੇ ਜਿਹੜੇ 14 ਸਾਲ ਦਾ, ਕੋਈ 16 ਸਾਲ ਦਾ, ਦੱਸੋ ਮੈਨੂੰ ਉਹਨਾਂ ਨੂੰ ਇਹਨਾਂ ਮੁੱਦਿਆਂ ਦਾ ਕੀ ਪਤਾ ਹੈ, ਕੀ ਪਤਾ ਹੋਏਗਾ। ਤਾਂ ਜਿਵੇਂ ਇਹ ਵਰਤੇ ਜਾ ਰਹੇ, ਹੋ ਸਕਦਾ ਕਿ ਉੱਤੇ ਬੈਠੇ ਵੀ ਵਰਤੇ ਜਾ ਰਹੇ ਹੋਣ, ਕਿਉਂਕਿ ਇੰਟਰਨੈਸ਼ਨਲ ਜਦੋਂ ਪੱਧਰ ਤੇ ਏਜੰਸੀਆਂ ਦੀ ਗੇਮ ਚੱਲਦੀ ਹੈ ਨਾ, ਕੌਣ ਪਿਆਦਾ ਕਿਵੇਂ ਵਰਤਿਆ ਜਾਂਦਾ ਉਹ ਵੀ ਨਹੀਂ ਪਤਾ ਲੱਗਦਾ ਕਈ ਵਾਰ। ਜੀ ਬਿਲਕੁਲ। ਤਾਂ ਇਸ ਕਰਕੇ ਸਮਝ ਨਹੀਂ ਆ ਰਹੀ, ਕਿਉਂਕਿ ਦੇਖੋ ਹਰੇਕ ਬੰਦੇ ਦੇ ਅੰਦਰ ਸੈਂਟੀਮੈਂਟ ਹੁੰਦੇ, ਹਰੇਕ ਬੰਦੇ ਦੇ ਅੰਦਰ ਇੱਕ ਆਈਡੀਓਲੋਜੀ ਹੁੰਦੀ ਆ। ਤਾਂ ਬਹੁਤ ਵਾਰੀ ਕਈ ਵਾਰ ਨਬਜ਼ ਟਟੋਲ ਕੇ ਫਰਕ ਲਿਆ ਜਾਂਦਾ ਹੈ। ਤਾਕਤ ਜਿੰਨੀ ਮਰਜ਼ੀ ਹੋਵੇ ਬੰਦੇ 'ਚ, ਜਿੰਨਾ ਮਰਜ਼ੀ ਦਲੇਰ ਹੋਵੇ,
ਤਾਂ ਇਹ ਇੱਕ ਵਾਰੀ ਫਿਰ ਪੰਜਾਬ ਜਿਹੜਾ ਪ੍ਰਯੋਗਸ਼ਾਲਾ ਬਣ ਰਿਹਾ ਹੈ। ਪਰ ਇਹਦੇ ਵਿੱਚ ਤੁਸੀਂ ਇੱਕ ਚੀਜ਼ ਵੇਖੋ, ਪਹਿਲਾਂ ਹਿੰਦੂ ਆਗੂ ਮਾਰਿਆ ਜਾਂਦਾ। ਵੈਸੇ ਮੈਂ ਉਹਨੂੰ ਹਿੰਦੂ ਆਗੂ ਮੰਨਦਾ ਨਹੀਂ, ਕਿਉਂਕਿ ਸਾਰੇ ਹਿੰਦੂ ਹੀ ਉਹਨੂੰ ਆਗੂ ਨਹੀਂ ਸੀ ਮੰਨਦੇ, ਜੀ ਪਰ ਫਿਰ ਵੀ ਉਹ ਆਪਣੇ ਨਾਮ ਨਾਲ ਹਿੰਦੂ ਜਥੇਬੰਦੀ ਜੋੜਦੇ ਨੇ। ਜੀ ਤਾਂ ਫਿਰ ਉਹ ਕਿਹਨਾਂ ਦੇ ਨਾਮ ਲੱਗਿਆ? ਹੁਣ ਇਹ ਪ੍ਰੇਮੀ ਦੀ ਹੱਤਿਆ ਕਿਹਨੇ ਕੀਤੀ ਹੈ ਉਹ ਸਭ ਨੂੰ ਪਤਾ ਹੈ। ਜੀ ਪਰ ਇਹਦੇ ਵਿੱਚ ਜੋ ਜੋੜ ਆਏਗਾ ਉਹ ਕੀ ਆਏਗਾ? ਡੇਰਾ ਪ੍ਰੇਮੀ ਵਰਸਸ ਸਿੱਖ। ਜਿਹੜੀਆਂ ਇਹ ਕਹਾਣੀਆਂ ਚੱਲ ਰਹੀਆਂ, ਪ੍ਰਯੋਗਸ਼ਾਲਾ ਬਣਾਈ ਜਾ ਰਹੀ ਹੈ ਪੰਜਾਬ ਨੂੰ, ਸਾਨੂੰ ਇਹਦੇ ਤੋਂ ਡਰ ਲੱਗਦਾ ਕਿ ਪਤਾ ਨਹੀਂ ਇਹ ਜਿਹੜੀ ਪ੍ਰਯੋਗਸ਼ਾਲਾ ਦੇ ਵਿੱਚ ਪ੍ਰਯੋਗ ਕੀਤੇ ਜਾ ਰਹੇ ਆ, ਜਾਂ ਇਹ ਸਾਰਾ ਕੁਝ ਹੋ ਰਿਹਾ ਬਾਈ, ਕੱਲ ਨੂੰ ਕਿੱਧਰ ਨੂੰ ਜਾਏਗਾ।